ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਰਾਜਸਾ ਐਂਡ ਵਾਲੀ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲੈਂਦੇ ਹਾਂ। ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਹੈ ਧਰਮ ਸਿੰਘ ਜੀ ਦਾ। ਇਹ ਲਿਖਦੇ ਨੇ, ਹਿੰਦੁਸਤਾਨੀ ਏਜੰਸੀ ਸਪੈਂਡ ਮਿਲੀਅਨਸ ਆਫ ਡਾਲਰ ਟੂ ਇਨਫਲੂਐਂਸ ਇੰਟਰਨੈਸ਼ਨਲ ਮੀਡੀਆ। Their propaganda agents are planted in every popular international media. For example, Barkha Dutt, Washington Post. बिल्कुल ठीक फरमाया इन्होंने, क्योंकि उन्होंने बिल्कुल मीडिया के उत्ते फुल कंट्रोल है, कला विद इन कंट्री नहीं या इलैक्ट्रॉनिक मीडिया ते नहीं, अपने मुल्क बाहर भी उन्होंने। और इस सारे एपीसोड के दौरान जस्टिन ट्रूडो विजिट के सामने आ गया भी उन्होंने पहुँच इस वे ग्लोबल मीडिया च सारे पास। जी साढ़े को अगला मैसेज आया है जिम्मी सिंह ढिल्लों जी का। लिखते हैं, डॉक्टर साहब ते नीलम भैन जी सारी TV 84 की टीम नूं वाहिगुरू जी का खालसा वाहिगुरू जी की फतेह। कहते हैं खालसा जिंदाबाद एंड 2020। ढिल्लों प्रिंस लिखते हैं, नाइस डॉक्टर साहब। संदीप खेलिया आप लिखते हैं, खालिस्तानी शहीद जरनल शुबेग सिंह पंगू दे पिंड वाले पिंड ख्याला खुर्द जिला अमृतसर। राजिंदर सिंह लिखते हैं, बहुत वधिया जानकारी डॉक्टर साहब ते भैन जी। चन्ना रंधावा लिखते हैं, वाहिगुरू जी। गुरकीरत सिंह लिखते हैं, फतेह। जायब सिंह लिखते हैं, वधिया जी, बहुत वधिया जी। ज्ञानी हरबंस सिंह तेग लिखते हैं, बहुत वधिया विचार हैं। हुसैन राजा लिखते हैं 2020 खालिस्तान जिंदाबाद। दारा सिंह देसी लिखते हैं खालिस्तान जिंदाबाद। निर्मलजीत सिंह कटरा लिखते हैं, वाहिगुरू जी। बलियार सिंह कंग लिखते हैं, फतेह। वाहिगुरू जी का खालसा वाहिगुरू जी की फतेह। बादशाह सिंह भी फतेह लिखते हैं। गुलाम हुसैन भी लिखते हैं, सानू TV 84 TV फर्स्ट। कश्मीर सिंह लिखते हैं, वाह जी अज तो गोरे बन गए, हेलो। भुपिंदर सिंह लिखते हैं, वाहिगुरू जी। रजिंदर सिंह ने अपने स्माइल फेस भेजे ने जी, डॉक्टर साहब स्माइलीज भेजे ने। हेलो वाले हेलो नु ਅਸੀਂ ਪੰਜਾਬੀ ਚ ਲੈ ਆਂਦਾ ਹੋਇਆ, ਪੰਜਾਬਣੀ ਹੈ ਹੈਲੋ ਵੀ, ਅੰਗਰੇਜ਼ਣ ਨਹੀਂ ਹੈ। ਓਕੇ ਠੀਕ ਹੈ ਜੀ। ਦੂਸਰੇ ਚ ਵੀ ਬਹੁਤ ਸਾਰੇ ਨੇਮ ਹੈ, ਹੁਣ ਮੈਨੂੰ ਭਾਈ ਸੁਰਿੰਦਰ ਸਿੰਘ ਯਾਦ ਆ ਰਿਹਾ, ਅਰਦਾਸ ਨਹੀਂ ਕਰਨੀ ਆਪਾਂ ਨਾ। ਪਰ ਹਰਜਾਪ ਸਿੰਘ ਜਾਫੀ ਉਹਨਾਂ ਨੇ ਲਿਖਿਆ ਕਿ ਦੇਸ਼ ਪੰਜਾਬ ਹਮੇਸ਼ਾ ਵਸਦਾ ਰਹੇ, ਇਸ ਨੂੰ ਪਿਆਰ ਕਰਨ ਵਾਲੇ ਵਸਦੇ ਰਹਿਣ, ਇਸ ਤੇ ਜਸ ਗਾਉਣ ਵਾਲੇ ਵਸਦੇ ਰਹਿਣ, ਖੈਰ ਇਸ ਦੇ ਦੁਸ਼ਮਣ ਵੀ ਵਸਦੇ ਰਹਿਣ। ਸਰਬੱਤ ਦੇ ਭਲੇ ਦੀ ਗੱਲ ਹੈ ਜੀ। TV 84 ਤੇ ਸਾਰੀ ਟੀਮ ਨੂੰ ਗੁਰੂ ਚੜ੍ਹਦੀ ਕਲਾ 'ਚ ਰੱਖੇ। ਬਹੁਤ ਸ਼ੁਕਰੀਆ ਹਰਜਾਪ ਸਿੰਘ ਜੀ, ਤੁਹਾਡੇ ਨਾਲ ਮਿਲ ਕੇ ਵੀ ਹਮੇਸ਼ਾ ਬੜੀ ਖੁਸ਼ੀ ਹੁੰਦੀ ਹੈ ਜੀ। ਡਾਕਟਰ ਸਾਹਿਬ ਅਗਲੀ ਇਸ਼ੂ ਬਾਰੇ ਗੱਲਬਾਤ ਕਰਦੇ ਹਾਂ ਜੀ। ਦੇਖੋ ਇੱਕ ਪੰਜਾਬੀ 'ਚ ਕੀ ਹੈ ਆਇਆ ਤਾਂ ਫਿਲਮਾਂ 'ਚੋਂ ਹੀ ਸੀ ਮੇਰਾ ਖਿਆਲ ਹੈ ਕਿ ਵੀ ਦੁਨੀਆ ਮੇਂ ਸਭ ਚੋਰ ਚੋਰ, ਕੋਈ ਬੜਾ ਚੋਰ ਕੋਈ ਛੋਟਾ ਚੋਰ। ਪਰ ਪੰਜਾਬ ਦੇ ਹਵਾ 'ਚ ਮੈਨੂੰ ਹੈਰਾਨੀ ਹੋਈ, ਬੀਬੀ ਹਰਸਿਮਰਤ ਕੌਰ ਬਾਦਲ ਨੇ ਇੱਕ ਉੱਥੋਂ ਬਠਿੰਡਾ ਤੋਂ ਵੈਸ਼ਨੋ ਦੇਵੀ ਦੀ ਫਲਾਈਟ ਸ਼ੁਰੂ ਕੀਤੀ ਹੈ, ਜਿਹਦੇ ਵਿੱਚ 22 ਮੁਸਾਫਰ 36 ਜਿਹੜੇ ਨੇ ਉਹ ਚਾੜੇ ਨੇ। ਉਹ ਕਹਿੰਦੇ ਹੁਣ ਅਸੀਂ ਇਹ ਕਰਤੀ ਹੈ, ਹਜ਼ੂਰ ਸਾਹਿਬ ਦੀ ਵੀ ਅਸੀਂ ਤੋਰਾਂਗੇ। ਸੋ ਪਹਿਲਾਂ ਤਾਂ ਜੈ ਵੈਸ਼ਨੋ ਦੇਵੀ ਕਰਤਾ, ਪਰ ਉਸ ਮੌਕੇ ਦੇ ਉੱਤੇ ਔਰ ਉਹਦਾ ਉਦਘਾਟਨ ਕਰ ਰਹੀ ਹੈ। ਔਰ ਉਹਦੇ 'ਚ ਉਹ ਕਹਿੰਦੀ ਹੈ, ਔਰ ਇਹ ਟ੍ਰਿਬਿਊਨ ਦੀ ਖਬਰ ਹੈ, CM ਕੈਨ ਕਰਪਟ, ਕਿ ਚੀਫ ਮਿਨਿਸਟਰ ਅਮਰਿੰਦਰ ਸਿੰਘ ਔਰ ਉਹਦੇ ਰਿਸ਼ਤੇਦਾਰ ਸਾਰੇ ਭ੍ਰਿਸ਼ਟ ਨੇ। ਫਿਰ ਉਹਨੇ ਕਿਹਾ ਕਿ ਜੀ ਵੀ ਸ਼ੀ ਸੈਡ CM, his wife Parneet Kaur, his son Raninder Singh and now his son-in-law Gurpal Singh had all been named in various cases. Wife, ਪੁੱਤਰ, ਨੂੰਹ ਸਾਰੇ ਜਿਹੜੇ ਨੇ। ਵੈਸੇ ਤੁਸੀਂ ਉਹ ਕਿਹਦਾ ਵਿਆਹ ਸੀ ਤੇ ਟੱਬਰ ਦਾ, ਤੇ ਹਰਸਿਮਰਤ ਕੌਰ ਬਾਦਲ ਬੜੀ ਸੱਜ ਫੱਬ ਕੇ ਨਾਲ ਆਪਣੇ ਬੱਚੇ ਤੇ ਬੱਚੀ ਨੂੰ ਲੈ ਕੇ ਉੱਥੇ ਉਹ ਸਵਾਗਤ ਕਰ ਰਿਹਾ ਸੀ। ਇਹ ਰਿਸ਼ਤੇਦਾਰ ਨੇ ਸਾਰੇ, ਇਹ ਅੰਗਰੇਜ਼ਾਂ ਦੇ ਜ਼ਮਾਨੇ ਦੇ ਹੀ ਟਰੇਟਰ ਨੇ ਨਾ, ਇਹ ਮਜੀਠੀਏ ਵੀ ਔਰ ਇਹ ਪਟਿਆਲੇ ਵਾਲੇ ਵੀ, ਇਹ ਸਾਰੇ ਸਰਦਾਰ ਜਿਹੜੇ ਨੇ, ਰਾਏ ਬਹਾਦਰ ਉਧਰਲੇ ਸੀ, ਸਰਦਾਰ ਬਹਾਦਰ, ਸਭ ਟਰੇਟਰ। ਤੇ ਹੁਣ ਇਹ ਕਹਿ ਰਹੀ ਹੈ, with his entire family embroiled in controversies, one wonders how the CM keeps his promise of rooting out corruption from the state. ਕਹਿੰਦੇ ਸਾਰੇ ਹੀ ਕਰਪਟ ਨੇ। ਉਹ ਜਵਾਈ ਉਹਦਾ ਇੱਕ ਕਾਬੂ ਬੈਂਕ ਸਕੈਮ 'ਚ ਆਇਆ, ਤੇ ਉਹਨੇ ਅਮਿਤ ਸ਼ਾਹ ਨੇ ਵੀ ਕਿਹਾ ਕੇਸ ਰਜਿਸਟਰ ਕੀਤਾ। ਅਮਰਿੰਦਰ ਕਹਿੰਦਾ ਨਹੀਂ ਇਹ ਕੁਛ ਨਹੀਂ, ਇਹ ਲਾਈਨ ਦੇਣ ਇੱਧਰ ਉੱਧਰ ਇਹ ਵੋ। ਤੇ ਹੁਣ ਸ਼ੀ ਸੈਡ ਆਫਟਰ ਫਲੈਗਿੰਗ ਆਫ ਕਿ ਵੀ ਇਹ ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ, ਹਾਲਾਂਕਿ ਇਹ ਇੱਕ ਨੋਨ ਫੈਕਟ ਹੈ ਕਿ ਪਿਛਲੀਆਂ ਚੋਣਾਂ ਅਸੈਂਬਲੀ ਦੀਆਂ ਅਕਾਲੀਆਂ ਤੇ ਕਾਂਗਰਸ ਨੇ ਰਲ ਕੇ ਜਿੱਤੀਆਂ, ਔਰ ਤਾਂ ਕਿ ਥਰਡ ਧਿਰ ਨਾ ਆ ਜਾਏ। ਤੇ ਜਿਵੇਂ ਇਹ ਕਰਪਟ ਹੁਣ ਇਹ, ਔਰ ਇਹ ਗੱਲ ਗਲਤ ਨਹੀਂ ਹੈ ਇਹਦੀ ਮਾਈ ਦੀ, ਸਿਰਫ ਫਰਕ ਇੰਨਾ ਹੁਣ ਅਮਰਿੰਦਰ ਨੇ ਅੱਗੋਂ ਕਹਿਣਾ ਕਿ ਜੀ ਤੇਰਾ ਭਰਾ ਡਰੱਗ ਲਾਰਡ, ਤੇਰਾ ਸਹੁਰਾ ਇਹ, ਤੇਰਾ ਘਰ ਵਾਲਾ ਇਹ, ਪਰ ਉਹ ਕਹਿਣਾ ਨਹੀਂ ਉਹਨਾਂ ਨੇ, ਕਿਉਂਕਿ ਇਹਨੇ ਤਾਂ ਹੁਣ ਦੜ ਵੱਟੀ ਹੋਈ ਹੈ ਕਿ ਵੀ ਉਹ ਇਵੇਂ ਬਿਹੇਵ ਕਰ ਰਿਹਾ ਵੀ BJP ਦਾ ਚੀਫ ਮਿਨਿਸਟਰ ਹੈ, ਕਾਂਗਰਸ ਦਾ ਨਹੀਂ, ਇਸ ਲਈ ਇਹ ਅਲਾਇੰਸ ਕਾਮਨ ਹੈ। ਪਰ ਇਸ ਲੈਵਲ ਦਾ ਬੰਦਾ ਜਿਹਦਾ ਸਾਰਾ ਟੱਬਰ ਕਰਪਟ, ਔਰ ਉਹ ਜਸਟਿਨ ਟਰੂਡੋ ਨੂੰ ਚੈਲੰਜ ਕਰ ਰਿਹਾ, ਉਹਨੂੰ ਲਿਸਟ ਫੜਾ ਰਿਹਾ, ਉਹਨੂੰ ਕਰ ਰਿਹਾ। ਮੈਨੂੰ ਉਸ ਕੰਟੈਕਟ 'ਚ ਲੱਗਾ, ਮੈਂ ਕਿਹਾ ਚਲੋ ਭਾਵੇਂ ਉਹ ਚੋਰ ਜਦੋਂ ਆਪਸ 'ਚ
ਲੜ ਪੈਂਦੇ ਨੇ ਇੱਕ ਦੂਜੇ ਦੇ ਭੇਤ ਉਦੋਂ ਹੀ ਸਾਹਮਣੇ ਆਉਂਦੇ ਨੇ। ਜੀ ਪਰ ਇੱਕ ਗੱਲ ਇਹ ਸਾਹਮਣੇ ਜ਼ਰੂਰ ਆਈ ਹੈ ਕਿ ਉਹਨੇ ਕਿਹਾ ਕਿ ਵੀ ਸਾਰਾ ਹੀ ਟੱਬਰ ਕਰਪਟ ਹੋ, ਉਹਨੇ ਕਹਿਣਾ ਵੀ ਤੇਰਾ ਵੀ ਸਾਰਾ ਕਰਪਟ, ਉਹਨੇ ਕਹਿਣਾ ਜੀ ਅਸੀਂ ਤਾਂ ਪੰਜਾਬੀ ਚ ਇਹੀ ਕਹਿ ਸਕਦੇ ਹਾਂ ਕਿ ਇਸ ਹਮਾਮ ਚ ਸਾਰੇ ਹੀ ਨੰਗੇ ਨੇ। ਜੀ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸੂਹੀ ਰਾਗ ਦਾ ਸ਼ਬਦ, ਸੂਹੀ ਮਹੱਲਾ ਪੰਜਵਾਂ। ਗੁਰ ਪੂਰੇ ਜਬ ਭੈ ਦਿਆਲ, ਦੁਖ ਬਿਨਸੇ ਪੂਰਨ ਪਈ ਕਾਲ। ਪੇਖ ਪੇਖ ਜੀਵਾਂ ਦਰਸ ਤੁਮਹਾਰਾ, ਚਰਨ ਕਮਲ ਜਾਈ ਬਲਿਹਾਰਾ। ਤੁਝ ਬਿਨ ਠਾकुर ਕਵਨ ਹਮਾਰਾ ਰਹਾਓ। ਸਾਧ ਸੰਗਤ ਸਿਉ ਪ੍ਰੀਤ ਬਣ ਆਈ, ਪੂਰਬ ਕਰਮ ਲਿਖਤ ਤੁਰ ਪਾਈ। ਜਪ ਹਰ ਹਰ ਨਾਮ ਅਚਰਜ ਪ੍ਰਤਾਪ, ਜਾਲ ਨ ਸਾਕੈ ਤੀਨੇ ਤਾਪ। ਨਿਮਖ ਨ ਬਿਸਰੈ ਹਰ ਚਰਨ ਤੁਮਾਰੇ, ਨਾਨਕ ਮੰਗੈ ਦਾਨ ਪਿਆਰੇ। ਰਹਾਉ ਦੀ ਤੁਕ ਪੇਖ ਪੇਖ ਜੀਵਾਂ ਦਰਸ ਤੁਮਾਰਾ, ਚਰਨ ਕਮਲ ਜਾਈ ਬਲਿਹਾਰਾ। ਤੁਝ ਬਿਨ ਠਾकुर ਕਵਨ ਹਮਾਰਾ। ਹੇ ਵਾਹਿਗੁਰੂ, ਤੁਹਾਡੇ ਬਿਨਾ ਸਾਡਾ ਕੌਣ ਹੈ? ਮੈਂ ਤੁਹਾਡੇ ਚਰਨ ਜਿਹੜੇ ਕਿ ਕਮਲ ਵਾਂਗ ਨੇ ਉਹਨਾਂ ਨੂੰ ਦੇਖ ਦੇਖ ਕੇ ਬਲਿਹਾਰ ਜਾਂਦਾ ਹੈ, ਔਰ ਮੇਰੀਆਂ ਅੱਖਾਂ ਤੁਹਾਡੇ ਦਰਸ ਦੇ ਲਈ ਜਿਹੜੀਆਂ ਨੇ ਉਸ ਦੇ ਨਾਲ ਹੀ ਜਿਉਂਦੀਆਂ ਨੇ। ਮੇਰੀ ਹੋਂਦ ਹੀ ਤੁਹਾਡੀ ਹੋਂਦ ਨਾਲ ਹੈ। ਅੱਖਾਂ ਜੀਵਾਂ ਵਿਸਰੈ ਮਰ ਜਾਉ। ਔਰ ਗੁਰ ਪੂਰੇ ਜਬ ਪੈ ਦਿਆਲ, ਦੁੱਖ ਬਿਨਸੇ ਪੂਰਨ ਪਈ ਕਾਲ। ਕਿ ਜਦੋਂ ਪੂਰੇ ਸਤਿਗੁਰੂ ਦਿਆਲ ਹੋਏ ਤੇ ਸਾਰੇ ਦੁੱਖ ਵਿਛੋੜੇ ਦੇ ਇਹ ਖਤਮ ਹੋ ਗਏ, ਤੇ ਜਿਹੜੀ ਇਉਂ ਮਾਨੋ ਕਿ ਜਿਹੜੀ ਘਾਲਣਾ ਸੀ ਉਸ ਯਾਦ ਦੀ, ਪਿਆਰ ਦੀ, ਇਬਾਦਤ ਦੀ, ਉਹ ਪੂਰੀ ਹੋਈ। ਸਾਧ ਸੰਗਤ ਸਿਉ ਪ੍ਰੀਤ ਬਣ ਆਈ, ਪੂਰਬ ਕਰਮ ਲਿਖਤ ਤੁਰ ਪਾਈ। ਔਰ ਇਹ ਸਤਿਗੁਰੂ ਦੀ ਰਹਿਮਤ ਦੀ ਬਦੌਲਤ ਸਾਧ ਸੰਗਤ ਦੇ ਨਾਲ ਮੇਰੀ ਪ੍ਰੀਤ ਬਣ ਆਈ ਹੈ। ਔਰ ਮੈਂ ਇਵੇਂ ਹੀ ਹੈ ਕਿ ਜਿਵੇਂ ਮੇਰੇ ਚੰਗੇ ਭਾਗ ਸਨ ਪੂਰਬ ਜਨਮ ਦੇ, ਜਿਸ ਦੀ ਵਜ੍ਹਾ ਕਰਕੇ ਅਕਾਲ ਪੁਰਖ ਮੇਰੇ ਤੇ ਦਿਆਲ ਹੋਏ ਔਰ ਮੈਨੂੰ ਉਹ ਜਿਹੜਾ ਉਸ ਦਾ ਮਿਲਾਪ ਹੋਇਆ। ਜਪ ਹਰ ਹਰ ਨਾਮ ਅਚਰਜ ਪ੍ਰਤਾਪ, ਜਾਲ ਨਾ ਸਾਕੇ ਤੀਨੇ ਤਾਪ। ਕਿ ਜੇ ਅਸੀਂ ਉਸ ਵਾਹਿਗੁਰੂ ਦੇ ਪਿਆਰੇ ਨਾਂ ਨੂੰ ਜਿਹੜਾ ਅਚਰਜ ਹੈ ਔਰ ਜਿਸ ਦਾ ਵੱਡਾ ਪ੍ਰਤਾਪ ਹੈ ਉਸ ਨੂੰ ਯਾਦ ਕਰੀਏ ਤੇ ਫਿਰ ਉਹ ਤਿੰਨੋਂ ਹੀ ਤਰ੍ਹਾਂ ਦੇ ਤਾਪ, ਜਦੋਂ ਅਸੀਂ ਕਹਿੰਦੇ ਹਾਂ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਤਾਂ ਕੋ ਬਿਗਨ ਨ ਕਉ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਤੀਨੇ ਤਾਪ। ਔਰ ਇਹੀ ਹੈ ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸੋ ਇਹ ਤਾਪ ਬੁਖਾਰ ਨੂੰ ਕਹਿੰਦੇ ਨੇ। ਉਹ ਤਨ ਹੈ, ਮਨ ਹੈ, ਸੋਚ ਹੈ, ਸਰੀਰਕ ਹੈ, ਕਲ ਕਲੇਸ਼ ਹੈ, ਉਹਨਾਂ ਸਾਰਿਆਂ ਦਾ ਹੀ ਨੂੰ ਹੀ ਦੂਰ ਕਰਨ ਵਾਲੇ ਸਤਿਗੁਰੂ ਨੇ। ਜਿਹੜਾ ਉਸ ਪ੍ਰਤਾਪੀ ਸਤਿਗੁਰੂ ਦੇ ਚਰਨਾਂ ਦਾ ਆਸਰਾ ਲੈਂਦਾ, ਜਾਲ ਨਾ ਸਾਕਿਆ ਤੀਨੇ ਤਾਪ। ਇਹ ਤਿੰਨੋਂ ਹੀ ਤਾਪ ਉਹਦਾ ਕੁਛ ਨਹੀਂ ਵਿਗਾੜ ਸਕਦੇ। ਨਿਮਖ ਨਾ ਬਿਸਰੈ ਹਰ ਚਰਨ ਤੁਮਾਰੇ, ਨਾਨਕ ਮੰਗੈ ਦਾਨ ਪਿਆਰੇ। ਕਿ ਹੇ ਵਾਹਿਗੁਰੂ, ਪੰਜਵੇਂ ਪਾਤਸ਼ਾਹ ਅਰਜ਼ ਕਰਦੇ ਨੇ ਕਿ ਮੈਨੂੰ ਇਹੀ ਦਾਨ ਦਿਓ, ਇਹੀ ਗਿਫਟ ਦਿਓ ਕਿ ਨਿਮਖ ਨਾ ਬਿਸਰੈ ਹਰ ਚਰਨ ਤੁਮਾਰੇ। ਹੇ ਵਾਹਿਗੁਰੂ, ਇੱਕ ਪਲ ਲਈ ਵੀ ਮੈਨੂੰ ਤੁਹਾਡੀ ਯਾਦ ਨਾ ਵਿਸਰੇ, ਮੈਂ ਤੁਹਾਡੇ ਚਰਨਾਂ ਦੇ ਨਾਲ ਜੁੜਿਆ ਰਵਾਂ। ਇਹੀ ਮੇਰੇ ਤੇ ਰਹਿਮਤ ਕਰੋ। ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਮ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।